ਇਹਦੇ ਵਿੱਚ ਹਰ ਵੱਡੀ ਤੋਂ ਵੱਡੀ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈਗਾ ਕਿ ਜਿਵੇਂ ਆ ਬੰਦਾ ਰਕਸ਼ੇ ਵਾਲਾ ਵੇਖ ਲਓ ਕਿ ਲਾ ਧੱਕੇ, ਹਾਲਾਂਕਿ ਸਲੈਬ ਵੜਦੀ ਨਹੀਂ ਇੱਥੇ, ਲੇਕਿਨ ਫਿਰ ਵੀ ਲਾ ਧੱਕੇ ਕੋਸ਼ਿਸ਼ ਪੂਰੀ ਕਰ ਰਿਹਾ ਹੈਗਾ। ਪਤਾ ਨਹੀਂ ਕੋਸ਼ਿਸ਼ ਰੰਗ ਲੈ ਆਂਦੀ ਹੈ ਕਿ ਨਹੀਂ ਲੈ ਆਂਦੀ, ਲੇਕਿਨ ਇਹ ਥੱਕ ਕੇ ਜ਼ਰੂਰ ਖਲੋ ਜਾਂਦਾ। ਬੰਦੇ ਦੀ ਕੋਸ਼ਿਸ਼ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕੱਪੜਾ ਭਾਵੇਂ ਵਿੱਚ ਵੀ ਹੋਵੇ ਤਾਂ ਵੀ ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਸਲੈਬਾਂ ਪਾ ਕੰਕਰੀਟ ਤੋਂ ਅਸੀਂ ਲਈਆਂ, ਥੋੜੇ ਦੇ ਵਿੱਚ ਜ਼ਿਆਦਾ ਪਾ ਕੇ ਅਸੀਂ ਇਹ ਸਾਬਤ ਕਰ ਦਿੱਤਾ ਹੈਗਾ ਕਿ ਅਸੀਂ ਪਿਓਰ ਪਾਕਿਸਤਾਨੀ, ਖਾਲਸ ਪਾਕਿਸਤਾਨੀ ਹੈਗੇ ਆ। ਮਤਲਬ ਛੋਟੇ ਰਕਸ਼ੇ ਦੇ ਵਿੱਚ ਜ਼ਿਆਦਾ ਸਲੈਬਾਂ ਪਾਈਆਂ ਨੇ। ਉਸ ਤੋਂ ਬਾਅਦ ਸਾਨੂੰ ਇਹ ਬਾਈ ਕੋੜੀ ਟੱਕਰੇ ਨੇ, ਕਹਿੰਦੇ ਨੇ ਸਾਡੀ ਵੀਡੀਓ ਬਣਾਓ ਕਿ ਰਕਸ਼ਾ ਮੈਂ ਚਲਾਣਾ ਹੈਗਾ। ਵੀਡੀਓ ਬਣਾਉਂਦੇ ਨਾਲ ਹੀ ਵਾਪਸ ਆ ਕੇ ਮੈਨੂੰ ਕਹਿੰਦੇ ਜੀ ਤੁਸੀਂ ਮੈਨੂੰ ਵਿਖਾਓ ਮੇਰੀ ਵੀਡੀਓ ਕਿਸ ਤਰ੍ਹਾਂ ਦੀ। ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਆਪਣੀ ਮੰਜ਼ਿਲ ਦੀ ਤਰਫ ਰਵਾਂ ਦਵਾਂ ਹੁੰਦਾ ਇਹ ਰਕਸ਼ਾ। ਇਸ ਗੱਲ ਤੋਂ ਬੇਖੌਫ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਹੈਗਾ, ਮੈਂ ਵੀ ਵੀਡੀਓ ਨਾਲ ਬਣਾਉਂਦਾ ਗਿਆ ਤੇ ਇਹਦੇ ਨਾਲ ਟੁਰਾ ਗਿਆ। ਜਦੋਂ ਹੀ ਟਿੱਬਾ ਨਾਨਕਸਰ ਪਹੁੰਚੇ, ਟਿੱਬਾ ਨਾਨਕਸਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਲੈਬਾਂ ਅਸੀਂ ਛੱਤ ਦੇ ਉੱਤੇ ਰੱਖੀਆਂ ਸੀ ਉਹ ਸਲੈਬਾਂ ਕਹਿੰਦੀਆਂ ਨਹੀਂ ਸਾਨੂੰ ਇੱਥੇ ਲਾ ਦਿਓ, ਅਸੀਂ ਇੱਥੇ ਹੀ ਲੈਣਾ। ਰਕਸ਼ੇ ਵਾਲੇ ਨੇ ਜ਼ਿੱਦ ਕਰ ਲਈ ਨਹੀਂ ਮੈਂ ਤੁਹਾਨੂੰ ਲੈ ਕੇ ਜਾਣਾ, ਲੈ ਕੇ ਜਾਣਾ। ਉਸ ਤੋਂ ਬਾਅਦ ਰਕਸ਼ੇ ਵਾਲੇ ਨੇ ਉੱਤੇ ਚੜ੍ਹ ਕੇ ਸਲੈਬਾਂ ਐਸੀਆਂ ਲਤਾੜੀਆਂ ਕਿ ਰਕਸ਼ੇ ਵਾਲਾ ਵੀ ਕਹਿੰਦਾ ਕਿ ਜਿੰਨੀ ਦੇਰ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰੋਗੇ YouTube ਚੈਨਲ ਉਨੀ ਦੇਰ ਤੱਕ ਮੈਂ ਨਵੀਂ ਵੀਡੀਓ ਨਹੀਂ ਪਾਵਾਂਗਾ। ਸਲੈਬਾਂ ਨੂੰ ਚੰਗੀ ਤਰ੍ਹਾਂ ਤੇ ਅੱਛੀ ਤਰ੍ਹਾਂ ਲਤਾੜਨ ਤੋਂ ਬਾਅਦ ਉੱਤੇ ਬਹਿ ਕੇ ਇਹਨੇ ਤਸੱਲੀ ਨਾਲ ਆਪਣਾ ਕੰਮ ਕੀਤਾ। ਕਰਨ ਤੋਂ ਬਾਅਦ ਇਹ ਨਹੀਂ ਸੋਚਿਆ ਰਾਤ ਹੋ ਰਹੀ ਹੈ, ਸ਼ਾਮ ਹੋ ਰਹੀ ਹੈ, ਸਵੇਰ ਹੋ ਰਹੀ ਹੈ, ਦਿਨ ਹੋ ਰਹੀ ਹੈ। ਉਸ ਤੋਂ ਬਾਅਦ ਥੱਲੇ ਆਉਂਦੇ ਹੀ ਰਕਸ਼ੇ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਰਕਸ਼ੇ ਦੀ ਚੈਕਿੰਗ ਕਰਨ ਤੋਂ ਬਾਅਦ ਰਕਸ਼ਾ ਜਿਹੜਾ ਅੱਗੋਂ ਪਿੱਛੋਂ ਮਗਰੋਂ ਥੱਲੋਂ ਉੱਤੋਂ ਸਭ ਜਗ੍ਹਾ ਤੋਂ ਇਹਨੇ ਚੈਕਿੰਗ ਕੀਤੀ ਹੈ। ਜਿਵੇਂ ਕਿ ਨਾਈ ਦੀ ਦੁਕਾਨ ਦੇ ਵਿੱਚ ਵੜਨ ਤੋਂ ਪਹਿਲੇ ਨਾਈ ਵੇਖ ਲੈਂਦਾ ਕਿ ਇਸ ਬੰਦੇ ਨੇ ਵਾਲ ਕਟਾਣੇ ਨੇ ਤੇ ਇਸ ਬੰਦੇ ਨੇ ਕੰਘੀ ਫੇਰਨੀ ਹੈ। ਵਗਦੀ ਹੈ ਰਾਵੀ ਵਿੱਚੋਂ ਭਰਾਂ ਮੈਂ ਪਾਣੀ ਦੀਆਂ ਬੋਤਲਾਂ। ਇਹ ਪਾਣੀ ਵਾਲੀ ਬੋਤਲ ਭਰ ਕੇ ਵੇਖ ਲਓ ਇਹ ਰਕਸ਼ੇ ਦੇ ਉੱਤੇ ਸੱਟੇਗਾ। ਥੋੜੇ 'ਚ ਬਹੁਤਾ ਪਾਵਣ ਦਾ ਸਾਨੂੰ ਇਹ ਨੁਕਸਾਨ ਹੋਇਆ ਕਿ ਤੂੰ ਸਾਨੂੰ ਬੋਤਲ ਭਰਨੀ ਪਈ ਖਾਲੇ ਤੋਂ। ਬੋਤਲ ਭਰ ਕੇ ਗੱਡੀ ਦੇ ਉੱਤੇ ਸੁੱਟਣੀ ਪਈ। ਮੋਟਰਸਾਈਕਲ ਇਹਦੀ ਫੁੱਲ ਗਰਮ ਹੋ ਗਈ। ਛਿੱਕ ਸਲੈਬਾਂ ਇਹ ਦੇਖੋ ਹੁਣ ਧੂੰਏਂ ਕੱਢਦੀ। ਇੱਥੇ ਮਾਰ ਕੇ ਛੱਟੇ ਮੋਟਰਸਾਈਕਲ ਨੂੰ ਹੋਸ਼ ਦਿਵਾਇਆ। ਮੋਟਰਸਾਈਕਲ ਨੂੰ ਹੋਸ਼ ਦਿਵਾਉਣ ਤੋਂ ਬਾਅਦ ਆਫਟਰ ਆਲ ਤਕਰੀਬਨ ਰਾਤ ਦੇ 12-1 ਵਜੇ ਅਸੀਂ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਗਏ। ਲੇਕਿਨ ਮੰਜ਼ਿਲ ਮਕਸੂਦ ਤੇ ਪਹੁੰਚਣ ਤੋਂ ਬਾਅਦ ਛਿੱਕ ਕੇ ਲਿਆਂਦਾ ਰਕਸ਼ਾ। Thank you.